ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪੈਨਸਿਲਵੇਨੀਆ ਦੇ ਇੰਟਰਸਟੇਟ I-81 ਦੇ ਉੱਤੇ ਇੱਕ ਭਿਆਨਕ ਪਾਈਲ ਅਪ ਹੋਇਆ ਸੀ, ਜਿਸ ਦੇ ਵਿੱਚ 80 ਵਹੀਕਲ ਇਨਵੋਲਵ ਸੀਗੇ। ਕਾਫੀ ਮੰਦਭਾਗੀ ਸਥਿਤੀ ਜਿਹੜੀ ਉੱਥੇ ਬਣੀ ਸੀ। ਹੁਣ ਜਿਹੜੀ ਖਬਰ ਇਹ ਆ ਰਹੀ ਹੈ ਵੀ ਇਸ ਹਾਦਸੇ ਦੇ ਵਿੱਚ 6 ਜਾਣੇ ਮਰ ਚੁੱਕੇ ਆ। ਸੋ 6 ਫਰਟੀਲਿਟੀਜ਼ ਇਹ ਹੋਈਆਂ ਨੇ। ਫਰੈਕਵਿਲ ਇਲਾਕੇ ਦੀ ਜਿਹੜੀ ਪੁਲਿਸ ਆ ਉਹਨਾਂ ਨੇ ਇਹ ਦੱਸਿਆ ਆ। ਸੋ ਸਨੋ ਦੇ ਕਰਕੇ ਇਹ ਹਾਦਸਾ ਜਿਹੜਾ ਉਹ ਵਾਪਰਿਆ, ਜਿਸ ਦੇ ਵਿੱਚ 39 ਕਮਰਸ਼ੀਅਲ ਵਹੀਕਲ, 41 ਪੈਸੰਜਰ ਵਹੀਕਲ ਤੇ ਕੁੱਲ ਜਿਹੜੇ ਆ 40 ਵਹੀਕਲਸ ਆ ਇਨਵੋਲਵ ਸੀਗੇ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਮੇਬੀ 40 ਤੋਂ 60 ਵਹੀਕਲਸ ਆ ਉਹਨਾਂ ਦਾ ਇਹ ਹਾਦਸਾ ਹੋਇਆ ਆ, ਪਾਈਲ ਅਪ ਹੋਇਆ ਆ, ਪਰ ਇਵੈਂਚੁਅਲੀ ਇਹ ਆંકੜਾ ਵੱਧ ਜਿਹੜਾ ਆ ਉਹ ਨਿਕਲਿਆ। ਤੇ ਹੁਣ ਉੱਥੇ ਇਹਨਾਂ ਪਾਈਲ ਅਪ ਨੂੰ ਕਲੀਅਰ ਕੀਤਾ ਗਿਆ ਤੇ I-81 ਦਾ ਜਿਹੜਾ ਸਟ੍ਰੈਚ ਆ ਉਸ ਨੂੰ ਮੁੜ ਦੁਬਾਰਾ ਖੋਲਿਆ ਗਿਆ ਹੈਗਾ ਆ। ਸੋ ਸਾਊਥ ਬਾਉਂਡ ਸਾਈਡ I-81 ਦੀ ਆ ਉਹ ਰੀਓਪਨ ਕੀਤੀ ਗਈ ਆ। ਸੋਮਵਾਰ ਨੂੰ ਇਹ ਮਲਟੀ ਵਹੀਕਲ ਰੈਕ ਹਾਦਸਾ ਜਿਹੜਾ ਆ ਇਹ ਵਾਪਰਿਆ ਸੀ। ਉਸ ਟਾਈਮ ਦੇ ਉੱਤੇ ਹਰਜੋਤ ਸਿੰਘ ਜੀ 3 ਜਾਣਿਆਂ ਦੇ ਮਾਰੇ ਜਾਣ ਦੀ ਖਬਰ ਆਈ ਸੀ, ਪਰ ਫੈਟਲਿਟੀਜ਼ ਹਾਦਸੇ ਦੇ ਵਿੱਚ ਮਰਨ ਵਾਲਿਆਂ ਦੀ ਸੰਖਿਆ ਹੁਣ ਵੱਧ ਕੇ 6 ਹੋ ਚੁੱਕੀ ਆ ਤੇ 24 ਲੋਕਾਂ ਨੂੰ 4 ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਹ ਕ੍ਰੈਸ਼ ਤੋਂ ਬਾਅਦ ਦੇ ਵਿੱਚ ਜ਼ੇਰੇ ਇਲਾਜ ਰੱਖਿਆ ਗਿਆ ਸੀਗਾ। ਜੀ, ਸੋ ਪੈਨਸਿਲਵੇਨੀਆ ਦੇ ਵਿੱਚ ਇਹ ਦੂਜਾ ਵੱਡਾ ਐਕਸੀਡੈਂਟ ਹੋਇਆ ਆ। ਇਸ ਤੋਂ ਪਹਿਲਾਂ ਵੀ ਮਾਰਚ 12 ਨੂੰ ਇੱਕ ਐਕਸੀਡੈਂਟ ਹੋਇਆ ਸੀ, ਜਿਹਦੇ ਵਿੱਚ 70 ਕਾਰਾਂ, SUV ਤੇ ਟਰੱਕ ਤੇ ਟ੍ਰੇਲਰ ਇਨਵੋਲਵ ਹੋਏ ਸੀ। ਰਾਊਟ ਨੰਬਰ 581 ਦੇ ਵਿੱਚ ਐਲਨ ਟਾਊਨਸ਼ਿਪ, ਕੰਬਰਲੈਂਡ ਕਾਉਂਟੀ ਦੇ ਵਿੱਚ। ਉਸ ਟਾਈਮ ਦੇ ਉੱਤੇ ਕਿਸੇ ਦੀ ਮੌਤ ਨਹੀਂ ਹੋਈ ਸੀ, ਪਰ ਕਾਫੀ ਲੋਕ ਫੱਟੜ ਹੋਏ ਸੀਗੇ। ਸੋ ਜਿਹੜੀ ਸਨੋ ਆ ਇਹ ਬਹੁਤ ਜ਼ਿਆਦਾ ਖਤਰਨਾਕ ਆ ਐਕਸੀਡੈਂਟਸ ਦੇ ਲਈ। ਜੇ ਤੁਸੀਂ ਕਿਤੇ ਵੀਡੀਓਜ਼ ਦੇਖੋ ਕਿੱਦਾਂ ਟਰੱਕ, ਕਾਰਾਂ ਇੱਦਾਂ ਇਕੱਠਾ ਹੋਇਆ ਆ ਵੀ ਤੁਸੀਂ ਬਲੀਵ ਨਹੀਂ ਕਰ ਸਕਦੇ। ਉਹ ਕਹਿੰਦੇ ਵੀ ਇੱਕ ਜਿਹੜਾ ਡੰਪ ਟਰੱਕ ਆ ਹਰਜੋਤ ਸਿੰਘ ਜੀ, ਉਹ SUV ਦੇ ਵਿੱਚ ਜਿਹੜਾ ਉਹ ਵੱਜਾ ਸੀਗਾ ਆਪਸ ਦੇ ਵਿੱਚ, ਜੋ ਵੀ ਕਾਰਨ ਜਿਹੜੇ ਉਹ ਰਹੇ ਹੋਣਗੇ, ਉਹ ਪੂਰੀ ਤਰ੍ਹਾਂ ਘੁੰਮ ਗਿਆ। ਗੱਡੀਆਂ ਕਹਿੰਦੇ ਏਡੀ ਜ਼ੋਰ ਜ਼ੋਰ ਦੀ ਇੱਕ ਦੂਜੇ ਦੇ ਵਿੱਚ ਵੱਜੀਆਂ। ਇੱਕ ਬੰਦਾ ਸਾਈਡ ਤੇ ਖੜਾ ਸੀ, ਉਹ ਮਸਾਂ ਹੀ ਬਚਿਆ। ਅੱਗਾਂ ਲੱਗੀਆਂ ਬਹੁਤ ਭਿਆਨਕ, ਕਹਿੰਦੇ ਵੀ ਇੰਨੀਆਂ ਕੁ ਭਿਆਨਕ ਅੱਗਾਂ ਸੀ, ਕਈ ਵਹੀਕਲਸ ਪੂਰੀ ਤਰ੍ਹਾਂ ਪਿਘਲ ਕੇ ਹਾਈਵੇ ਦੇ ਉੱਤੇ ਨਾਲ ਜਿਹੜੇ ਆ ਉਹ ਜੁੜ ਗਏ। ਸੋ ਇਸ ਲਈ ਇੰਨੇ ਦਿਨ ਜਿਹੜੇ ਉਹਨਾਂ ਨੂੰ ਲੱਗ ਗਏ। ਸੋਮਵਾਰ ਦੇ ਹੋਏ ਇਸ ਹਾਦਸੇ ਨੂੰ 2 ਦਿਨ ਲੱਗ ਗਏ ਇਸ ਸਟ੍ਰੈਚ ਨੂੰ ਜਿਹੜਾ ਉਹ ਕਲੀਅਰ ਕਰਨ ਦੇ ਲਈ। ਸੋ ਜਿੰਨੀ ਦੇਰ ਤੱਕ ਇਹ ਕਾਬੂ ਨਹੀਂ ਪਾਇਆ ਜਾ ਸਕਦਾ ਸੀ, ਅੰਦਰ ਜਾ ਕੇ ਰਾਹਤ ਕਾਰਜ ਜਿਹੜੇ ਆ ਉਹ ਨਹੀਂ ਸੀ ਕੀਤੇ ਜਾ ਸਕਦੇ। ਕਹਿੰਦੇ ਵੀ ਕਈ ਵਹੀਕਲਸ ਦੇ ਵਿੱਚੋਂ ਤਾਂ ਕੋਈ ਹਿਊਮਨ ਰਿਮੇਨ ਵੀ ਜਿਹੜਾ ਆ ਉਹ ਨਹੀਂ ਬਚਿਆ। ਇੰਨੀ ਭਿਆਨਕ ਅੱਗ ਵੀ ਜਿਹੜੀ ਆ ਉਹ ਕਈ ਵਹੀਕਲਸ ਨੂੰ ਲੱਗ ਗਈ ਸੀਗੀ। ਜੀ, ਅਗਲੀ ਖਬਰ ਯੂਕਰੇਨ ਤੇ ਰਸ਼ੀਆ ਦੀ ਲੜਾਈ ਦੇ ਸੰਬੰਧ ਦੇ ਵਿੱਚ। ਯੂਕਰੇਨ ਦੇ ਅੰਬੈਸਡਰ ਨੇ ਇਹ ਕਿਹਾ ਵੀ ਸਾਨੂੰ ਕੋਈ ਆਈਡੀਆ ਨਹੀਂ ਪਈ ਰੋਮਨ ਐਬਰਾਮੋਚ, ਇਹ ਇੱਕ ਓਲੀਗਾਰਚ ਹੈਗਾ ਰਸ਼ੀਆ ਦਾ ਅਮੀਰ ਬੰਦਾ, ਵੀ ਉਹ ਪੀਸ ਟਾਕਸ ਦੇ ਵਿੱਚ ਕਿਵੇਂ ਬੈਠਾ ਸੀ। ਕਹਿੰਦੇ ਵੀ ਨਾ ਤਾਂ ਉਹਦਾ ਨਾਂ ਸੀਗਾ। ਸੋ ਇਸ ਕਰਕੇ ਰਸ਼ੀਆ ਤੇ ਯੂਕਰੇਨ ਦੋਨਾਂ ਦੇ ਜਿਹੜੇ ਆਫੀਸ਼ੀਅਲ ਨੈਗੋਸ਼ੀਏਸ਼ਨ ਟੀਮ ਆ, ਦੋਨਾਂ ਦੇ ਵਿੱਚ ਉਸ ਦਾ ਨਾਮ ਨਹੀਂ ਸੀ। ਯੂਕਰੇਨੀਅਨ ਅੰਬੈਸਡਰ ਇਹ ਕਹਿ ਰਹੇ ਆ ਵੀ ਹੋ ਸਕਦਾ ਰਸ਼ੀਆ ਵਾਲੇ ਜਾਣ ਕੇ ਟਾਈਮ ਖਿੱਚ ਰਹੇ ਆ ਵੀ ਇਦਾਂ ਦੇ ਬੰਦੇ ਨੂੰ ਵੀ ਵਿੱਚ ਪਾ ਦਿਓ, ਤਾਂ ਕਿ ਹੋਰ ਜਿਹੜਾ ਲੰਮਾ ਟਾਈਮ ਖਿੱਚਿਆ ਜਾ ਸਕੇ। ਪਰ ਉਧਰ ਪੁਟਿਨ ਵੀ ਕਹਿ ਰਿਹਾ ਵੀ ਮੈਨੂੰ ਵੀ ਨਹੀਂ ਪਤਾ ਵੀ ਇਹ ਕਿਸ ਤਰ੍ਹਾਂ ਉਸ ਪੀਸ ਟਾਕਸ ਦੇ ਵਿੱਚ ਚੱਲ ਗਿਆ। ਦੋਨੋਂ ਹੀ ਇੱਕ ਦੂਜੇ ਨੂੰ ਬਲੇਮ ਕਰ ਰਹੇ ਹੈਗੇ ਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਜ਼ਹਿਰ ਦਾ ਮਾਮਲਾ ਜਿਹੜਾ ਆਪਾਂ ਦੱਸ ਰਹੇ ਸੀਗੇ, ਟਰਕੀ ਦੇ ਵਿੱਚ ਇਹ ਆਪਸੀ ਜਿਹੜੀ ਗੱਲਬਾਤ ਚੱਲ ਰਹੀ ਸੀ ਸਮਝੌਤੇ ਵੱਲ ਨੂੰ ਵਧਣ ਵਾਲੀ, ਉਸੇ ਇਹ ਜਿਹੜਾ ਦੇਖਿਆ ਗਿਆ ਸੀਗਾ। ਚੈਲਸੀ ਜਿਹੜੀ ਇੱਕ ਫੁੱਟਬਾਲ ਟੀਮ ਆ ਉਸ ਦਾ ਇਹ ਮਾਲਕ ਦੱਸਿਆ ਜਾਂਦਾ ਆ। ਸੋ ਇਹ ਹੁਣ ਦੇਖੋ ਅੱਗੇ ਕੀ ਬਣਦਾ ਹੈ। ਉਧਰ ਰੂਸ ਨੇ ਜਿੱਦਾਂ ਕੱਲ ਵੀ ਕਿਹਾ ਸੀਗਾ ਵੀ ਉਹ ਯੂਕਰੇਨ ਦੇ ਰਾਜਧਾਨੀ ਵਾਲੇ ਇਲਾਕੇ ਦੇ ਉੱਤੇ ਹਮਲੇ ਨੂੰ ਘਟਾਵੇਗਾ, ਮਿਲਟਰੀ ਐਕਸ਼ਨ ਆ ਉਸ ਨੂੰ ਘਟਾਏਗਾ। ਪਰ ਜਿਹੜਾ ਪੈਂਟਾਗਨ ਆ ਤੇ ਅਮਰੀਕਾ ਦੇ ਵਿੱਚ ਬੈਠੇ ਲੀਡਰ ਆ, ਉਹ ਕਹਿੰਦੇ ਵੀ ਸਾਨੂੰ ਰਸ਼ੀਆ ਦੇ ਇਸ ਵਾਅਦੇ ਤੇ ਕੋਈ ਬਹੁਤਾ ਯਕੀਨ ਨਹੀਂ ਆ ਵੀ ਕੀਵ ਇਲਾਕੇ ਦੇ ਵਿੱਚੋਂ ਉਹ ਪੁੱਲ ਆਊਟ ਕਰ ਜਾਣਗੇ, ਵਾਪਸ ਜਿਹੜੇ ਉਹ ਚਲੇ ਜਾਣਗੇ। ਉਧਰ ਪੂਰਬੀ ਇਲਾਕੇ ਦੇ ਵਿੱਚ ਯੂਕਰੇਨ ਦੇ, ਉੱਥੋਂ ਯੂਕਰੇਨ ਦੀਆਂ ਫੌਜਾਂ ਦੇ ਦੁਆਰਾ ਰੂਸੀ ਇਲਾਕਿਆਂ ਦੇ ਵਿੱਚ ਸ਼ੈਲਿੰਗ ਕੀਤੀ ਜਾਣੀ ਜਿਹੜੀ ਉਹ ਸ਼ੁਰੂ ਹੋਈ ਹੈਗੀ ਆ। ਸੋ
ਈਸਟ ਦੇ ਯੂਕਰੇਨ ਦੇ ਇਲਾਕੇ ਦੇ ਵਿੱਚ ਇਸ ਟਾਈਮ ਰੂਸ ਤੇ ਯੂਕਰੇਨ ਦੇ ਵਿੱਚ ਕਹਿੰਦੇ ਵੀ ਜ਼ਿਆਦਾ ਜ਼ੋਰ ਲੱਗਾ ਹੈ, ਖਾਸ ਕਰਕੇ ਜਿਹੜਾ ਡੋਨਬਾਸ ਦਾ ਇਲਾਕਾ ਆ ਉਹ ਵਾਲੇ ਇਲਾਕੇ ਦੇ ਵਿੱਚ ਜ਼ੋਰ ਜਿਹੜਾ ਆ ਉਹ ਲੱਗ ਰਿਹਾ ਹੈਗਾ ਆ। ਸੋ ਸਥਿਤੀ ਆਮ ਲੋਕਾਂ ਲਈ ਉੱਥੇ ਕਾਫੀ ਮਾੜੀ ਆ। ਹੁਣ ਤੱਕ ਅਨੁਮਾਨਿਤ ਤੌਰ ਤੇ ਇਹ ਦੱਸਿਆ ਜਾ ਰਿਹਾ ਵੀ 4 ਮਿਲੀਅਨ ਲੋਕ ਯੂਕਰੇਨ ਦੇ ਵਿੱਚ ਰਹਿ ਰਹੇ ਬਸ਼ਿੰਦੇ ਆ ਉਸ ਮੁਲਕ ਨੂੰ ਛੱਡ ਕੇ ਵੱਖ-ਵੱਖ ਗਵਾਂਢੀ ਮੁਲਕਾਂ ਦੇ ਵਿੱਚ ਜਾ ਰਹੇ ਹੈਗੇ ਆ। ਉਧਰ ਯੂਕਰੇਨ ਤੇ ਰਸ਼ੀਆ ਦੇ ਦੁਆਰਾ ਇੱਕ ਵਾਰੀ ਫਿਰ 3 ਇਵੈਕੂਏਸ਼ਨ ਕੋਰੀਡੋਰਸ ਆ ਉਹਨਾਂ ਦੇ ਉੱਤੇ ਸਹਿਮਤੀ ਬਣੀ ਹੈਗੀ ਆ। ਯੂਕਰੇਨ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਇਸ ਦੇ ਬਾਰੇ ਅਨਾਉਂਸਮੈਂਟ ਕੀਤੀ ਸੀ ਤਾਂ ਜੋ ਲੋਕ ਆ ਸੁਰੱਖਿਅਤ ਤੇ ਸ਼ਾਂਤਮਈ ਇੱਕ ਹਿਸਾਬ ਦੇ ਨਾਲ ਢੰਗ ਦੇ ਨਾਲ ਉੱਥੋਂ ਬਚ ਕੇ ਜਿਹੜੇ ਉਹ ਨਿਕਲ ਸਕਣ। ਉਧਰ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੇ ਇੱਕ ਵਾਰੀ ਫਿਰ ਰੂਸ ਦੇ ਖਿਲਾਫ ਹੋਰ ਵੀ ਸਖਤ ਰੋਕਾਂ ਸੈਂਕਸ਼ਨਸ ਦੀ ਮੰਗ ਕੀਤੀ ਆ। ਉਹਨਾਂ ਨੇ ਨਾਲ ਇਹ ਵੀ ਦਾਅਵਾ ਕੀਤਾ ਵੀ ਮੈਰੀਪੋਲ ਜਿਹੜਾ ਇਲਾਕਾ ਆ ਉਹ ਤਕਰੀਬਨ ਪੂਰੀ ਤਰ੍ਹਾਂ ਖਤਮ ਜਿਹੜਾ ਆ ਉਹ ਕਰ ਦਿੱਤਾ ਗਿਆ ਹੈ। ਸਦਰਨ ਪੋਰਟ ਸਿਟੀ ਹੈਗੀ ਆ ਦੱਖਣ ਦੇ ਵਿੱਚ ਯੂਕਰੇਨ ਦੇ, ਇਹ ਇੱਕ ਅਹਿਮ ਬੰਦਰਗਾਹ ਵਾਲਾ ਸ਼ਹਿਰ ਆ ਤੇ ਇਸ ਨੂੰ ਜਦੋਂ ਤੋਂ ਹੀ ਲੜਾਈ ਚੱਲ ਰਹੀ ਆ ਉਦੋਂ ਤੋਂ ਇਸ ਦੇ ਉੱਤੇ ਕਾਬੂ ਪਾਉਣ ਦੀ ਰੂਸੀ ਲੋਕਾਂ ਦੀ ਕੋਸ਼ਿਸ਼ ਉਹ ਚੱਲ ਰਹੀ ਆ। ਸੈਟਲਾਈਟ ਇਮੇਜਸ ਤੋਂ ਕਹਿੰਦੇ ਆ ਵੀ ਇਹ ਪਤਾ ਲੱਗਦਾ ਆ ਵੀ ਕਾਫੀ ਨੁਕਸਾਨ ਉੱਥੇ ਪਹੁੰਚਿਆ ਆ। ਮੈਰੀਪੋਲ ਦਾ ਜਿਹੜਾ ਰੈੱਡ ਕਰਾਸ ਦਾ ਵੇਅਰ ਹਾਊਸ ਆ, ਸੈਟਲਾਈਟ ਇਮੇਜਾਂ ਤੋਂ ਕਹਿੰਦੇ ਵੀ ਉਹ ਕਨਫਰਮ ਕੀਤਾ ਜਾਂਦਾ ਆ ਵੀ ਉੱਥੇ ਵੀ ਮਿਲਟਰੀ ਸਟ੍ਰਾਈਕਸ ਕੀਤੀਆਂ ਗਈਆਂ ਨੇ। ਜੀ, ਇਸੇ ਤਰ੍ਹਾਂ ਅੱਜ ਰਸ਼ੀਆ ਨੇ ਕਿਹਾ ਵੀ ਜਿੰਨੇ ਵੀ ਉਹਨਾਂ ਦੇ ਐਕਸਪੋਰਟ ਆ ਉਹ ਰੂਬਲ ਦੇ ਵਿੱਚ ਹੀ ਹੋਣਗੇ। ਕ੍ਰੈਮਲਨ ਨੇ ਇਹ ਸਿਗਨਲ ਕੀਤਾ ਆ। ਰਸ਼ੀਆ ਤੋਂ ਬਹੁਤ ਵੱਡੀ ਗਿਣਤੀ ਦੇ ਵਿੱਚ ਯੂਰਪ ਗੈਸ ਬਾਈ ਕਰਦਾ ਆ, ਜਾਂ ਤਾਂ ਉਹ ਡਾਲਰਸ 'ਚ ਬਾਈ ਕਰਦੇ ਆ ਤੇ ਜਾਂ ਫਿਰ ਉਹ ਜਰਮਨ ਦੀ ਜਿਹੜੀ ਕਰੰਸੀ ਆ ਉਹਦੇ ਵਿੱਚ ਬਾਈ ਕਰਦੇ ਹੈਗੇ ਆ, ਕਿਉਂਕਿ ਰਸ਼ੀਆ ਇਸ ਵੇਲੇ ਰਸ਼ੀਆ ਦੀ ਇਕੋਨਮੀ ਦੇ ਲਈ ਕਹਿੰਦੇ ਵੀ ਗ੍ਰੇਵੈਸਟ ਕ੍ਰਾਈਸਿਸ ਆ, ਬਹੁਤ ਬੁਰਾ ਕ੍ਰਾਈਸਿਸ ਆ 1991 ਤੋਂ ਬਾਅਦ ਜਦੋਂ ਸੋਵੀਅਤ ਯੂਨੀਅਨ ਕਲੈਪਸ ਹੋਇਆ ਸੀ। ਪੂਟਨ ਨੇ ਮਾਰਚ 23 ਨੂੰ ਵੈਸਟ ਦੇ ਜਿਹੜੇ ਮੁਲਕ ਆ ਉਹਨਾਂ ਨੂੰ ਇਹ ਕਿਹਾ ਆ ਵੀ ਐਕਸਪੋਰਟ ਅਸੀਂ ਰੂਬਲ ਦੇ ਵਿੱਚ ਕਰਾਂਗੇ। ਜਰਮਨੀ 55% ਗੈਸ ਰਸ਼ੀਆ ਤੋਂ ਲੈਂਦਾ ਆ। ਸੋ ਪਰ ਜਰਮਨੀ ਨੇ ਕਿਹਾ ਵੀ ਅਸੀਂ ਰੂਬਲ ਦੇ ਵਿੱਚ ਨਹੀਂ ਬਾਈ ਕਰਾਂਗੇ। ਪੂਰਾ ਯੂਰਪ 40% ਦੇ ਕਰੀਬ ਗੈਸ ਰਸ਼ੀਆ ਤੋਂ ਲੈਂਦਾ ਆ ਤੇ ਮੋਸਟਲੀ ਯੂਰੋਜ਼ ਦੇ ਵਿੱਚ ਪੇ ਕਰਦਾ ਹੈਗਾ। ਰਸ਼ੀਅਨ ਸਟੇਟ ਕੰਟਰੋਲ ਗੈਸ ਜਾਇੰਟ ਗੈਜ਼ਪ੍ਰੋਮ ਇਹ ਸਾਰੀ ਗੈਸ ਉੱਥੋਂ ਸਪਲਾਈ ਹੁੰਦੀ ਹੈਗੀ ਆ। ਯੂਰੋਜ਼ ਲਗਭਗ 58% ਗੈਜ਼ਪ੍ਰੋਮ ਐਕਸਪੋਰਟ ਦਾ ਹਿੱਸਾ ਹੈਗਾ। 39% ਸਟਰਲਿੰਗ ਤੇ 3% ਹੋਰ ਜਿਹੜੀ ਕਰੰਸੀ ਆ ਉਹ ਯੂਜ਼ ਕੀਤੀ ਜਾਂਦੀ ਹੈਗੀ ਆ।